ਉਹ ਬਾਅਦ ਦੇ ਵਿੱਚ ਗਿਆ ਤੇ ਗਿਆ ਕਿੱਥੇ ਆ ਜੀ। ਸੋ ਇਹ ਮੁੰਨਾ ਬਜਰੰਗੀ ਕੌਣ ਸੀਗਾ? ਅਸਲ ਦੇ ਵਿੱਚ ਜਿਹੜੇ ਲੋਕ ਯੂਪੀ ਦੀ ਸਿਆਸਤ ਤੋਂ ਵਾਕਿਫ ਆ ਉਹ ਇਸ ਨਾਂ ਨੂੰ ਬਖੂਬੀ ਜਾਣਦੇ ਹੋਣਗੇ। ਇਹ ਮੁੰਨਾ ਬਜਰੰਗੀ ਇੱਕ ਸਧਾਰਨ ਪਰਿਵਾਰ ਚੋਂ ਜੰਮਿਆ ਇੱਕ ਬਾਲ ਸੀਗਾ ਜਿਹੜਾ 5ਵੀਂ ਕਲਾਸ ਦੇ ਵਿੱਚੋਂ ਹਟ ਕੇ ਫਿਰ ਇਸ ਪਾਸੇ ਹੋ ਤੁਰਿਆ, ਕਿਉਂਕਿ ਬਚਪਨ ਦੇ ਵਿੱਚ ਹੀ ਲਠੇਟਾਂ ਡਕੈਤਾਂ ਦੀਆਂ ਫਿਲਮਾਂ ਦੇਖਿਆ ਕਰਦਾ ਸੀਗਾ। ਫਿਰ ਉਸ ਤੋਂ ਬਾਅਦ ਇੱਕ ਮਾਮਲਾ ਦਰਜ ਹੋਇਆ 17 ਸਾਲ ਦੀ ਉਮਰ 'ਚ। ਫਿਰ ਉਸ ਤੋਂ ਬਾਅਦ ਕੰਮ ਚੱਲਦਾ ਗਿਆ। ਇਹ 80 ਦੇ ਦਹਾਕੇ ਦੀਆਂ ਗੱਲਾਂ। ਫਿਰ 90 ਦਾ ਦਹਾਕਾ ਜਦੋਂ ਸ਼ੁਰੂ ਹੋਇਆ ਤਾਂ ਪੂਰਵਾਂਚਲ ਜਿਹੜਾ ਯੂਪੀ ਦਾ ਇੱਕ ਇਲਾਕਾ, ਉਸ ਇਲਾਕੇ ਦੇ ਵਿੱਚ ਉਦੋਂ ਮੁਖਤਾਰ ਅੰਸਾਰੀ ਦੀ ਵਜ੍ਹਾ ਹੁੰਦੀ ਸੀਗੀ। ਤਾਂ ਮੁਖਤਾਰ ਅੰਸਾਰੀ ਜਦੋਂ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਵਿਧਾਨ ਸਭਾ ਦਾ ਤੋਂ ਬਾਅਦ ਉਹਦੀ ਗੱਲਬਾਤ ਜਿਹੜੀ ਆ ਸਗੋਂ ਵੱਧ ਗਈ। ਤਾਂ ਇੱਕ ਦੌਰ ਇਹੋ ਜਿਹਾ ਆਇਆ ਕਿ ਉਹਦੇ ਬਰੋਬਰ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਸੀਗਾ ਕ੍ਰਿਸ਼ਨਾਨੰਦ ਰਾਏ, ਉਹ ਚੁਣੌਤੀ ਬਣ ਕੇ ਉੱਭਰਿਆ। ਤਾਂ ਇਹ ਇੱਕ ਦੌਰ ਸੀ ਟਸਲਵਾਰੀ ਦਾ। ਤੇ ਫਿਰ ਇਹ ਮੁੰਨਾ ਬਜਰੰਗੀ ਸੀਗਾ ਜਿਹੜਾ ਉਸ ਸਮੇਂ ਕੰਮ ਆਇਆ ਸੀਗਾ ਮੁਖਤਾਰ ਅੰਸਾਰੀ ਦੇ। ਮੁਖਤਾਰ ਅੰਸਾਰੀ ਉਹ ਆ ਜਿਹੜਾ ਜੇਲ੍ਹ ਦੇ ਵਿੱਚ ਹੈ ਤੇ ਪਿੱਛੇ ਜੇ ਉਹਨੇ ਇਜਾਜ਼ਤ ਮੰਗੀ ਸੀਗੀ ਵੋਟਿੰਗ ਵਾਸਤੇ, ਉਹਨੂੰ ਇਜਾਜ਼ਤ ਨਹੀਂ ਸੀ ਮਿਲੀ, ਸੋ MLA ਉਹ। ਤਾਂ ਮੁਖਤਾਰ ਅੰਸਾਰੀ ਦੇ ਕਹਿਣ ਤੇ ਫਿਰ ਇਹਨੇ ਰਾਏ ਨੂੰ ਮਾਰਿਆ ਸੀਗਾ ਜਿਹੜਾ ਉਸ ਸਮੇਂ ਵਿਧਾਇਕ ਸੀਗਾ ਭਾਰਤੀ ਜਨਤਾ ਪਾਰਟੀ ਦਾ ਕ੍ਰਿਸ਼ਨਾਨੰਦ ਰਾਏ, ਔਰ ਇਹਨੂੰ 100 ਗੋਲੀ ਮਾਰੀ ਸੀਗੀ ਇਹਨਾਂ ਨੇ AK-47 ਦੇ ਨਾਲ ਘਿਰ ਕੇ ਲਖਨਊ, ਮੇਰੇ ਖਿਆਲ ਦੇ ਨਾਲ ਹਾਈਵੇ ਦੀ ਗੱਲ ਆ। ਸੋ ਉਸ ਤੋਂ ਬਾਅਦ ਇਹ ਚਰਚਾ ਦੇ ਵਿੱਚ ਆ ਗਿਆ। ਫਿਰ ਇਹ ਭੱਜ ਗਿਆ, ਦੱਸਦੇ ਆ ਕਿ ਬੰਬੇ ਚਲੇ ਗਿਆ, ਕਿਉਂਕਿ ਇਹਨੂੰ ਇਸ ਤਰ੍ਹਾਂ ਹੀ ਸੀਗਾ ਕਿ ਮੈਨੂੰ ਮਾਰ ਦੇਣਗੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੂੰ ਮਾਰਿਆ ਸੀਗਾ ਇਹਨੇ। ਤਾਂ ਫਿਰ ਉੱਥੇ ਬੰਬੇ ਦੱਸਦੇ ਕਿ ਅੰਡਰਵਰਲਡ ਲਈ ਵੀ ਇਹਨੇ ਕੰਮ ਕੀਤਾ। ਉਸ ਤੋਂ ਬਾਅਦ ਇਹਨੇ ਆਪ ਹੀ ਇੱਕ ਡਰਾਮਾ ਰਚ ਕੇ ਪੁਲਿਸ ਦੇ ਨਾਲ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ, ਕਿਉਂਕਿ ਇਹਨੂੰ ਲੱਗਦਾ ਸੀਗਾ ਕਿ ਇਸ ਤਰ੍ਹਾਂ ਭੱਜੇ ਫਿਰਦੇ ਨੂੰ ਮੈਨੂੰ ਪੁਲਿਸ ਮਾਰ ਸਕਦੀ ਹੈ। ਸੋ ਜਦੋਂ ਇਹ ਫੜਿਆ ਗਿਆ, ਹੁਣ ਜਿਹੜੀ ਅੱਜ ਚੀਜ਼ ਵਾਪਰੀ ਆ ਉਹਦੇ ਵਿੱਚ ਹੁਣ ਸਭ ਤੋਂ ਮੁੱਢਲੀ ਰਿਪੋਰਟ ਤੇ ਉਹ ਆਈ ਆ ਕਿ ਝਾਂਸੀ ਦੀ ਜੇਲ੍ਹ ਚੋਂ ਇਹਨੂੰ ਬਾਗਪਤ ਜੇਲ੍ਹ ਚ ਲਿਆਂਦਾ ਗਿਆ ਸੀਗਾ। ਤੇ ਕਮਾਲ ਦੀ ਗੱਲ ਆ ਕਿ ਉੱਥੇ ਇਕਾਂਤ ਬੈਰਕ ਦੇ ਵਿੱਚ ਭਾਵ ਇਕੱਲੇ ਸੈੱਲ ਦੇ ਵਿੱਚ ਰੱਖਿਆ ਗਿਆ ਸੀ। ਨਾਲ ਇਹਦੇ ਜਿਹੜਾ ਸੀਗਾ ਉਹ ਸੁਨੀਲ ਰਾਠੀ ਸੀਗਾ। ਤੇ ਦੱਸਦੇ ਆ ਕਿ ਸੁਨੀਲ ਰਾਠੀ ਹੈ ਜਿਹੜਾ ਉਹ ਵੀ ਗੈਂਗਸਟਰ ਆ, ਔਰ ਉਹਦੀ ਮਾਂ ਵੀ ਛਪਰੌਲੀ ਤੋਂ ਇਲੈਕਸ਼ਨ ਲੜ ਚੁੱਕੀ ਆ, ਮੇਰੇ ਖਿਆਲ ਦੇ ਨਾਲ ਬਹੁਜਨ ਸਮਾਜ ਪਾਰਟੀ ਜਾਂ ਕਿਸੇ ਹੋਰ ਪਾਰਟੀ ਨੂੰ, ਮੈਨੂੰ ਪੱਕਾ ਨਹੀਂ ਪਤਾ। ਤਾਂ ਉਹ ਜਿਹੜਾ ਰਾਠੀ ਆ ਉਹਦਾ ਵੀ ਇਹੋ ਕੰਮ ਆ। ਦੱਸਦੇ ਇਹ ਆ ਕਿ ਉਸ ਬੰਦੇ ਨੇ ਹੀ ਕੰਮ ਕੀਤਾ। ਹੁਣ ਪੱਕੀਆਂ ਸੂਚਨਾਵਾਂ ਹਾਲੇ ਤੱਕ ਨਹੀਂ ਆਈਆਂ, ਪਰ ਇਸ ਘਟਨਾ ਨੇ ਬਹੁਤ ਵੱਡਾ ਸਵਾਲ ਖੜਾ ਕੀਤਾ ਉੱਥੋਂ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ। ਉਹਦਾ ਸਾਡਾ ਪੰਜਾਬ ਜਿਹੜਾ ਇਸ ਮਾਮਲੇ 'ਚ ਪਹਿਲਾਂ ਇੱਕ ਮਿਸਾਲ ਕਾਇਮ ਕਰ ਚੁੱਕਾ, ਕਿਉਂਕਿ ਬਠਿੰਡੇ ਦੇ ਵਿੱਚ ਸਾਡੇ ਇੱਥੇ ਪਹਿਲਾਂ ਹੀ ਪਿਸਤੌਲ ਲੰਘ ਚੁੱਕਾ ਜੇਲ੍ਹ ਦੇ ਵਿੱਚ ਤੇ ਇੱਕ ਕੈਦੀ ਦੇ ਵੱਜ ਵੀ ਚੁੱਕਾ ਫਾਇਲ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਇਹ ਵੀ ਗੈਂਗਸਟਰਾਂ ਦੇ ਨਾਲ ਹੀ ਸੰਬੰਧਿਤ। ਅੱਜ ਗੈਂਗਸਟਰ ਭਾਰੂ ਰਹੇ ਨੇ ਖਬਰਾਂ 'ਚ, ਕਹਿੰਦੇ ਗੈਂਗਸਟਰ ਦਿਲਪ੍ਰੀਤ ਬਾਬਾ ਗ੍ਰਿਫਤਾਰ। ਹਾਂ, ਇਹ ਵੀ ਅੱਜ ਇੱਕ ਪੰਜਾਬ ਦੀ ਬਹੁਤ ਚਰਚਿਤ ਖਬਰ ਰਹੀ ਆ। ਦੁਪਹਿਰੇ ਜੇ ਇਹ ਖਬਰ ਅਚਾਨਕ ਆਈ ਟੈਲੀਵਿਜ਼ਨ ਚੈਨਲਾਂ ਤੇ ਕਿ ਦਿਲਪ੍ਰੀਤ ਬਾਬਾ ਜਿਹੜਾ 43 ਸੈਕਟਰ 'ਚ ਫੜਿਆ ਗਿਆ। 43 ਸੈਕਟਰ 'ਚ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਦਾ ਬੱਸ ਅੱਡਾ ਜੀ। ਤਾਂ ਉੱਥੇ ਦੱਸਦੇ ਆ ਕਿ ਸਵਿਫਟ ਕਾਰ ਦੇ ਵਿੱਚ ਜਾਂਦਾ ਪਿਆ ਸੀਗਾ। ਹੁਣ ਪੁਲਿਸ ਦੀ ਕਹਾਣੀ ਹੈ ਜਿਹੜੀ ਉਹ ਤੇ ਇਹੋ ਹੀ ਕਹਿੰਦੇ ਜੀ ਅਸੀਂ ਇਹਨੂੰ ਟਰੈਕ ਕਰਦੇ ਪਏ ਸਾਂ, ਕਈ ਦਿਨਾਂ ਤੋਂ ਸਾਨੂੰ ਪਤਾ ਸੀਗਾ ਕਿ ਇਹ ਇੱਧਰ ਨੂੰ ਆਉਂਦਾ ਪਿਆ। ਤਾਂ ਸਾਡੀਆਂ ਕੁਛ ਪੁਲਿਸ ਦੀਆਂ ਟੀਮਾਂ ਜਿਹੜੀਆਂ ਦੇ ਮਗਰ ਲੱਗੀਆਂ ਸੀ, ਪੰਜਾਬ ਪੁਲਿਸ ਵੀ ਸੀਗੀ, ਚੰਡੀਗੜ੍ਹ ਪੁਲਿਸ ਵੀ ਸੀਗੀ। ਤਾਂ ਅੱਗੇ ਜਦੋਂ ਕੱਢ ਕੇ ਇਹਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਇਹਨੇ ਗੱਡੀ ਭਜਾ ਲਈ। ਫਿਰ ਗੱਡੀ ਅੱਗੇ ਲਾ ਕੇ ਇਹਦੇ ਤੇ ਪੱਥਰ ਵੀ ਵਰਸਾਏ ਗਏ। ਉਸ ਤੋਂ ਬਾਅਦ ਪਿੱਛੋਂ ਗੱਡੀ ਹਿੱਟ ਕੀਤੀ ਗਈ ਤੇ ਅਚਾਨਕ ਇਹਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਜਵਾਬੀ ਅਸੀਂ ਫਾਇਰ ਕੀਤੇ ਤਾਂ ਇੱਕ ਪੱਟ ਦੇ ਵਿੱਚ ਇਹਦੇ ਫਾਇਰ ਵੱਜਾ ਤੇ ਬਾਅਦ ਦੇ ਵਿੱਚ ਇਹਨੂੰ ਅਸੀਂ ਫੜ ਲਿਆ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੀ ਉਹਦੀ ਮਾਂ ਆ ਉਸ ਮੁੰਡੇ ਦੀ, ਦਿਲਪ੍ਰੀਤ ਦੀ, ਉਹ ਕਹਿੰਦੀ ਆ ਕਿ ਮੁੰਡੇ ਸਾਡੇ ਨੇ ਸਰੈਂਡਰ ਕੀਤਾ। ਇਹ ਬਿਲਕੁਲ ਝੂਠ ਮਾਰਦੇ ਆ, ਮਤਲਬ ਕਿ ਮੁੰਡਾ ਆਪ ਪੇਸ਼ ਹੋਇਆ। ਪਰ ਜੋ ਅਸੀਂ ਫੋਟੋਆਂ ਦੀਆਂ ਦੇਖਿਆ ਕਰਦੇ ਸਾਂ ਦਾੜੇ ਵਾਲੀਆਂ, ਦਸਤਾਰ ਵਾਲੀਆਂ, ਉਹ ਅੱਜ ਗਾਇਬ ਸੀ। ਉਹਦਾ ਹੁਲੀਆ ਜਿਹੜਾ ਉਹ ਬਿਲਕੁਲ ਵੱਖਰਾ ਸੀਗਾ। ਉਹਦੀ ਦਾੜੀ ਕੱਟੀ ਹੋਈ ਸੀਗੀ, ਸਿਰ ਮੁੰਨਿਆ ਹੋਇਆ ਸੀਗਾ। ਇਹ ਹੁਣ ਫੰਡਾ ਕੀ ਹੈ ਸਮਝ ਤੋਂ ਪਰੇ ਆ। ਨਵੀਂ ਚੀਜ਼ ਜਿਹੜੀ ਨਿਕਲੀ ਆ ਉਹ ਇਹ ਆ ਕਿ ਉਹਦੀ ਡਿੱਗੀ ਚੋਂ ਪੁਲਿਸ ਦਾਅਵਾ ਕਰਦੀ ਪਈ ਆ ਕਿ ਡਰੱਗ ਵੀ ਫੜਿਆ ਗਿਆ, ਇੱਕ ਬੰਦੂਕ ਵੀ ਫੜੀ ਗਈ, ਕੁਛ ਕਾਰਤੂਸ ਵੀ ਫੜੇ ਗਏ ਆ। ਤਾਂ ਕੁੱਲ ਮਿਲਾ ਕੇ ਜਿਹੜੀ ਕਹਾਣੀ ਪੁਲਿਸ ਦੱਸਦੀ ਪਈ ਆ ਉਹਦੇ ਵਿੱਚ ਇੱਕ ਸੱਚਾਈ ਤੇ ਅਟੱਲ ਆ ਕਿ ਦਿਲਪ੍ਰੀਤ ਫੜਿਆ ਗਿਆ। ਪਰ ਜਿਹੜੀਆਂ ਚੀਜ਼ਾਂ ਉਹ ਸਾਬਤ ਕਰਦੇ ਪਏ ਆ ਉਹ ਸਮਝ ਤੋਂ ਪਰੇ ਦੀ ਗੱਲ ਆ। ਉਹ ਦਿਖਾ ਰਹੇ ਆ ਕਿ ਉੱਥੇ ਪਿਸਤੌਲ ਡਿੱਗਾ ਪਿਆ ਬਾਹਰ,
ਫਿਰ ਜਿਸ ਤਰੀਕੇ ਨਾਲ ਦੱਸਦੇ ਪਏ ਆ ਕਿ ਜੀ ਇਹਨੇ ਗੋਲੀਆਂ ਚਲਾਈਆਂ, ਪਰ ਜਿਹੜੀਆਂ ਗੱਡੀ ਦੇ ਬਾਰੀਆਂ ਬੂਹੇ ਆ ਉਹਦੇ ਵਿੱਚੋਂ ਤੇ ਕੋਈ ਇਸ ਤਰ੍ਹਾਂ ਦਾ ਕੋਈ ਸੀਨ ਜਾਂ ਦੀਦਾ ਨਹੀਂ ਹੈ ਜਿਸ ਤਰੀਕੇ ਨਾਲ ਇਹ ਕਹਾਣੀ ਬਿਆਨ ਕਰਦੇ ਪਏ ਆ। ਫਿਰ ਇਹ ਕਹਿੰਦੇ ਪੱਟ ਦੇ ਵਿੱਚ ਗੋਲੀ ਵੱਜੀ ਆ, ਜਦ ਕਿ ਆਸੇ ਪਾਸੇ ਜਿੰਨੀਆਂ ਕੋਈ ਫੁਟੇਜ ਮੈਂ ਵੇਖ ਸਕਿਆ ਕੋਈ ਵੀ ਇਸ ਤਰ੍ਹਾਂ ਦਾ ਸੰਕੇਤ ਨਹੀਂ ਮਿਲਿਆ ਕਿ ਫਾਇਰ ਹੈ ਜਿਹੜਾ ਉਹ ਗੱਡੀ ਚੋਂ ਵੱਜਿਆ, ਜਾਂ ਇਹ ਹੁਣ ਇਹ ਵੀ ਨਹੀਂ ਸਪਸ਼ਟ ਕਰਦੇ ਪਏ ਕਿ ਜਦੋਂ ਬਾਹਰ ਡਿੱਗਿਆ ਉਦੋਂ ਮਾਰਿਆ। ਸੋ ਹਾਲੇ ਭੰਬਲ ਭੂਸਾ ਜਿਹੀ ਹੈ ਕਿ ਉਹ ਬੰਦਾ ਫੜਿਆ ਜਾਂ ਬੰਦਾ ਸਰੈਂਡਰ ਹੋਇਆ। ਜੇ ਫੜਿਆ ਤੇ ਵਾਕਿਆ ਜਿਹੜੀ ਕਹਾਣੀ ਇਹ ਦੱਸਦੇ ਪਏ ਠੀਕ ਉਸੇ ਤਰ੍ਹਾਂ ਵਾਪਰਿਆ, ਕਿਉਂਕਿ ਹਮੇਸ਼ਾ ਜਦੋਂ ਪੁਲਿਸ ਇਸ ਤਰ੍ਹਾਂ ਦੀ ਗ੍ਰਿਫਤਾਰੀ ਕਰਦੀ ਹੈ ਜਾਂ ਕੋਈ ਐਨਕਾਊਂਟਰ ਕਰਦੀ ਹੈ ਤਾਂ ਇਸ ਤਰ੍ਹਾਂ ਦੇ ਸਵਾਲ ਉੱਠ ਖੜੇ ਹੁੰਦੇ ਆ। ਔਰ ਇਹ ਸਵਾਲ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਦਿਲਪ੍ਰੀਤ ਦੀ ਮਾਂ ਖੁਦ ਕਹਿੰਦੀ ਆ ਕਿ ਉਹ ਸਰੈਂਡਰ ਕਰਨ ਗਿਆ ਸੀਗਾ। ਖੈਰ ਜੋ ਵੀ ਆ ਇਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਮੇਂ ਸਭ ਤੋਂ ਵੱਡੀ ਦਹਿਸ਼ਤ ਇਹ ਵੀ ਹੋਈ ਸੀਗੀ, ਤੁਹਾਨੂੰ ਪਤਾ ਹੀ ਹੈ ਪਰਮੇਸ਼ ਨੂੰ ਗੋਲੀ ਮਾਰੀ ਇਹਨੇ, ਉਸ ਤੋਂ ਬਾਅਦ ਗਿੱਪੀ ਗਰੇਵਾਲ ਪਿੱਟ ਉੱਠਿਆ, ਕਹਿੰਦਾ ਮੈਨੂੰ ਵੀ ਧਮਕੀ ਦਿੰਦਾ। ਵਿੱਚੋਂ 2-3 ਜਿਹੜੇ ਵਪਾਰੀ ਸੀਗੇ ਉਹ ਵੀ ਪਿੱਟ ਖਲੋਤੇ, ਵਿੱਚੋਂ ਇੱਕ ਨੇ ਤੇ ਇਹ ਕਹਿਤਾ ਕਿ ਮੇਰੇ ਤੋਂ 5 ਲੱਖ ਰੁਪਈਆ ਲੈ ਵੀ ਗਿਆ। ਮਤਲਬ ਕਿ ਬਹੁਤ ਵੱਡਾ ਭੈ ਬਣਿਆ ਖਲੋਤਾ ਸੀਗਾ ਪੁਲਿਸ ਲਈ। 2-3 ਜ਼ਿਲ੍ਹਿਆਂ ਦੀ ਪੁਲਿਸ ਦੇ ਮਗਰ ਸੀਗੀ, ਇੱਥੋਂ ਤੱਕ ਕਿ ਹਿਮਾਚਲ ਦੀ ਪੁਲਿਸ ਵੀ ਇਹਦੇ ਹੱਥੋਂ ਦੁਖੀ ਸੀ। ਕੰਮ ਕਰਕੇ ਉੱਥੇ ਹਿਮਾਚਲ 'ਚ ਵੜ ਜਾਂਦਾ ਸੀ, ਉੱਥੋਂ ਕੰਮ ਕਰਕੇ ਨਿਕਲ ਕੇ ਇੱਥੇ ਆ ਜਾਂਦਾ ਸੀਗਾ। ਸੋ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਉਹ ਗੋਲੀ ਲੱਗਣ ਕਰਕੇ ਇਹਨੂੰ ਹਸਪਤਾਲ ਦੇ ਵਿੱਚ ਘੱਲਿਆ ਗਿਆ। ਹਾਲੇ ਜ਼ੇਰੇ ਇਲਾਜ ਆ। ਠੀਕ ਹੋਣ ਤੋਂ ਬਾਅਦ ਜਦੋਂ ਪੁੱਛਗਿੱਛ ਹੋਊਗੀ ਫਿਰ ਪਤਾ ਲੱਗੂਗਾ ਕਿ ਡਰੱਗ ਦਾ ਮਾਮਲਾ ਸੱਚਾ ਕੀ ਹੈ, ਫਿਰ ਕਿਹਦੇ ਕੋਲ ਆ ਰਿਹਾ ਸੀਗਾ, ਇਹ ਬੰਦੂਕ ਜਿਹੜੀ ਸੀਗੀ ਡਿੱਗੀ ਦੇ ਵਿੱਚ ਉਹਦਾ ਕੀ ਮਾਜਰਾ ਸੀਗਾ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਫ਼ ਹੋਣਗੀਆਂ। ਪਰ ਬਹਰਹਾਲ ਬਹੁਤ ਵੱਡੀ ਕਾਮਯਾਬੀ ਹੈ ਮੋਹਾਲੀ ਪੁਲਿਸ ਲਈ, ਚੰਡੀਗੜ੍ਹ ਪੁਲਿਸ ਲਈ, ਪੰਜਾਬ ਪੁਲਿਸ ਲਈ ਕਿ ਦਿਲਪ੍ਰੀਤ ਬਾਬਾ ਗ੍ਰਿਫਤਾਰ ਕਰ ਲਿਆ ਗਿਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਮਿੰਟੂ ਜੀ, ਵੀ ਨਿਰਭਇਆ ਗੈਂਗਰੇਪ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਨਹੀਂ ਬਦਲੀ। ਦੇਖੋ ਇਹ ਜਿਹੜਾ ਨਿਰਭਇਆ ਕਾਂਡ ਸੀਗਾ ਉਹ ਸਾਰਿਆਂ ਨੂੰ ਚੇਤੇ ਹੋਣਾ 2012 ਦੇ ਵਿੱਚ ਜੋ ਇਹ ਹੋਣੀ ਵਾਪਰੀ ਸੀਗੀ। ਇੱਕ ਵਿਦਿਆਰਥਣ ਸੀ ਜੋ ਆਪਣੇ ਫਰੈਂਡ ਦੇ ਨਾਲ ਰਾਤ ਨੂੰ ਜਾ ਰਹੀ ਸੀਗੀ ਤਾਂ ਬੱਸ ਦੇ ਵਿੱਚ ਉਹਦੇ ਨਾਲ ਦਰਿੰਦਗੀ ਕੀਤੀ ਗਈ, ਬਹੁਤ ਬੁਰੀ ਦਰਿੰਦਗੀ ਕੀਤੀ ਗਈ। ਬਾਅਦ ਦੇ ਵਿੱਚ ਸਿੰਗਾਪੁਰ ਦੇ ਹਸਪਤਾਲ 'ਚ ਜਾ ਕੇ ਕੁੜੀ ਮਰ ਗਈ ਸੀ। ਉਸ ਤੋਂ ਬਾਅਦ 6 ਗ੍ਰਿਫਤਾਰੀਆਂ ਹੋਈਆਂ ਸਨ। 6 ਦੇ ਵਿੱਚੋਂ ਇੱਕ ਤੇ ਬੰਦਾ ਸੀਗਾ ਜਿਹੜਾ ਉਹ ਕੁਛ ਦਿਨਾਂ ਬਾਅਦ ਹੀ ਜੇਲ੍ਹ ਦੇ ਵਿੱਚ ਆਪ ਹੀ ਫਾਹ ਲੈ ਕੇ ਮਰ ਗਿਆ ਸੀਗਾ। ਫਿਰ ਬਚੇ 5 ਦੇ ਵਿੱਚੋਂ ਇੱਕ ਨਾਬਾਲਗ ਸੀਗਾ ਜਿਹਨੇ ਸਭ ਤੋਂ ਜ਼ਿਆਦਾ ਵਹਿਸ਼ੀਪੁਣਾ ਕੀਤਾ। ਉਹ ਕਿਉਂਕਿ ਨਾਬਾਲਗ ਸੀਗਾ 3 ਸਾਲਾਂ ਬਾਅਦ ਕਾਨੂੰਨ ਦੇ ਮੁਤਾਬਕ ਉਹਨੂੰ ਰਿਹਾ ਕਰਨਾ ਪਿਆ। ਉਹ ਅੱਜ ਦੀ ਤਰੀਕ ਦੇ ਵਿੱਚ ਕਿੱਥੇ ਆ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਕੌਣ ਸੀਗਾ ਇਹਦੀ ਵੀ ਪਛਾਣ ਜਿਹੜੀ ਆ ਉਹ ਕਾਨੂੰਨ ਦੇ ਮੁਤਾਬਕ ਗੁਪਤੀ ਰੱਖੀ ਗਈ ਹੈ। ਖੈਰ ਬਚੇ ਜਿਹੜੇ 4 ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਹੇਠਲੀ ਅਦਾਲਤ ਤੋਂ। ਹੇਠਲੀ ਅਦਾਲਤ ਤੋਂ ਭਾਵ ਹੁੰਦਾ ਸੈਸ਼ਨ ਕੋਰਟ। ਉਸ ਤੋਂ ਬਾਅਦ ਇਹ ਚਲੇ ਗਏ ਸੀਗੇ ਦਿੱਲੀ ਹਾਈ ਕੋਰਟ। ਦਿੱਲੀ ਹਾਈ ਕੋਰਟ ਨੇ ਵੀ ਇਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਸੀਗੀ ਉਹ ਜਿਉਂ ਦੀ ਤਿਉਂ ਰੱਖੀ। ਫਿਰ ਇਹ ਚਲੇ ਗਏ ਸੀਗੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ 5 ਮਈ 2017 ਨੂੰ ਇਹਨਾਂ ਨੂੰ ਫਾਂਸੀ ਫਿਰ ਸੁਣਾ ਦਿੱਤੀ ਸੀਗੀ ਕਿ ਜਿਹੜੀ ਹਾਈ ਕੋਰਟ ਨੇ ਇਹ ਫਾਂਸੀ ਦਿੱਤੀ ਆ ਉਹ ਠੀਕ ਆ ਵਾਜਬ ਆ। ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਪੁਨਰ ਨਜ਼ਰਸਾਨੀ ਦੀ ਪਟੀਸ਼ਨ ਪਾਈ ਸੀਗੀ ਜਿਹਨੂੰ ਆਪਾਂ ਰਿਵੀਜ਼ਨ ਪਟੀਸ਼ਨ ਕਹਿ ਦਿੰਦੇ ਆ। ਉਹ ਜਿਹੜੀ ਪੁਨਰ ਨਜ਼ਰਸਾਨੀ ਦੀ ਪਟੀਸ਼ਨ ਸੀਗੀ ਅੱਜ ਸੁਪਰੀਮ ਕੋਰਟ ਨੇ ਉਹ ਵੀ ਖਾਰਜ ਕਰ ਦਿੱਤੀ ਆ। ਇਸ ਦਲੀਲ ਦੇ ਨਾਲ ਉਹ ਕਹਿੰਦੇ ਆ ਕਿ ਜਦੋਂ ਕਾਨੂੰਨੀ ਤੌਰ ਤੇ ਇਸ ਮਾਮਲੇ ਦੇ ਵਿੱਚ ਕੋਈ ਗਲਤੀ ਹੈ ਨਹੀਂ ਤਕਨੀਕੀ ਤੌਰ ਤੇ ਤਾਂ ਫਿਰ ਨਜ਼ਰਸਾਨੀ ਦਾ ਮੁੱਦਾ ਹੀ ਨਹੀਂ ਬਣਦਾ। ਮਤਲਬ ਕਿ ਜੋ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ, ਤੁਹਾਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਨੇ ਉਸ ਵੇਲੇ ਕਿਹਾ ਸੀਗਾ ਕਿ ਇਹ ਦਰਿੰਦਗੀ ਦੀ ਜਾਂ ਕਹੀਏ ਤੇ ਸਿਤਮ ਦੀ ਸੁਨਾਮੀ ਸੀਗੀ। ਸੋ ਉਸ ਸਮੇਂ ਸੁਪਰੀਮ ਕੋਰਟ ਦੀ ਇਹ ਜਿਹੜੀ ਪ੍ਰਤੀਕਿਰਿਆ ਆਈ ਸੀਗੀ, ਟਿੱਪਣੀ ਆਈ ਸੀ ਇਸ ਮਾਮਲੇ ਦੇ ਵਿੱਚ, ਉਹ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਛੁਪਾਈ ਬੈਠੀ ਸੀਗੀ ਜੋ ਸੁਪਰੀਮ ਕੋਰਟ ਨੇ ਸੁਣਾਇਆ। ਤਾਂ ਸੁਪਰੀਮ ਕੋਰਟ ਦੀ ਜਿਹੜੀ ਉਹ ਪੁਨਰ ਨਜ਼ਰਸਾਨੀ ਵਾਲੀ ਬੈਂਚ ਸੀਗੀ ਉਹਨਾਂ ਨੇ ਇਸ ਚੀਜ਼ ਨੂੰ ਰੱਦ ਕਰ ਦਿੱਤਾ ਕਿ ਤੁਹਾਡੀ ਪੁਨਰ ਨਜ਼ਰਸਾਨੀ ਜਿਹੜੀ ਬਣਦੀ ਨਹੀਂ ਹੈ। ਤਾਂ ਇਹਦੇ ਵਿੱਚ ਹੁਣ ਇੱਕ ਚੀਜ਼ ਆ, ਦੇਖੋ ਮਰਸੀ ਪਟੀਸ਼ਨ ਇਹਨਾਂ ਦੇ ਕੋਲ ਹਾਲੇ ਜਿਹੜੀ ਆ ਉਹ ਬਕਾਇਆ ਪਈ ਆ। ਮਰਸੀ ਪਟੀਸ਼ਨ ਹੁੰਦੀ ਆ ਜੋ ਰਾਸ਼ਟਰਪਤੀ ਕੋਲ ਗੁਹਾਰ ਲਈ ਜਾਂਦੀ ਹੈ, ਰਹਿਮ ਦੀ ਅਪੀਲ ਜਿਹਨੂੰ ਆਪਾਂ ਆਨੇ ਆ ਜੀ। ਪਰ ਇਹ ਤੋਂ ਪਹਿਲਾਂ ਇੱਕ ਚੀਜ਼ ਜਿਹੜੀ ਵੇਖਣ ਵਾਲੀ ਆ ਉਹ ਤਕਨੀਕੀ ਆਪਾਂ ਜੇ ਨੁਕਤੇ ਨਿਗਾਹ ਨਾਲ ਵੇਖੀਏ ਤਾਂ ਕਿਤੇ ਨਾ ਕਿਤੇ ਇਹ ਬੰਦੇ ਜਾਂ ਇਹਨਾਂ ਦੇ ਵਕੀਲ ਹੈ ਜਿਹੜੇ ਉਹ ਸਮਾਂ ਟਪਾਉਂਦੇ ਪਏ ਆ। ਕਿਉਂਕਿ 4 ਬਚੇ, ਮੈਂ ਜਿੱਦਾਂ ਤੁਹਾਨੂੰ ਕਿਹਾ 4 ਦੇ ਵਿੱਚੋਂ 3 ਨੇ ਇਹ ਰਿਵਿਊ ਪਟੀਸ਼ਨ ਪਾਈ ਸੀਗੀ।
ਤਾਂ ਇੱਕ ਮੁਲਜ਼ਮ ਨੇ ਇਹਨਾਂ ਦੇ ਵਿੱਚੋਂ ਉਹ ਰਿਵਿਊ ਪਟੀਸ਼ਨ ਨਹੀਂ ਪਾਈ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜਾ ਚੌਥਾ ਬੱਚਾ ਹੋ ਸਕਦਾ ਹੁਣ ਅਲੱਗ ਤੋਂ ਉਹ ਰਿਵਿਊ ਪਟੀਸ਼ਨ ਪਾ ਦੇਵੇ, ਕਿਉਂਕਿ ਦੇਖ ਲਓ ਤੁਸੀਂ ਕਿ 17 ਤੋਂ ਲੈ ਕੇ 18 1 ਸਾਲ ਤੇ ਏਦਾਂ ਬੀਤ ਗਿਆ। ਹੋ ਸਕਦਾ ਕਿ ਇੱਕ ਕੱਲੀ ਜਿਹੜੀ ਕਹਿ ਰਹੀ ਆਵੇ ਰਿਵਿਊ ਪਟੀਸ਼ਨ 1 ਅੱਧਾ ਸਾਲ ਉਹ ਲੈ ਲਵੇ, ਤਾਂ ਮਤਲਬ ਕਿ ਜ਼ਿੰਦਗੀ ਜਿਹੜੀ ਉਹ ਵੱਧਦੀ ਜਾਏਗੀ। ਉਸ ਤੋਂ ਬਾਅਦ ਫਿਰ ਮਰਸੀ ਪਟੀਸ਼ਨ ਹੈ ਜਿਹੜੀ, ਰਹਿਮ ਦੀ ਅਪੀਲ ਹੈ ਜਿਹੜੀ, ਉਹ ਵੀ ਇਹਨਾਂ ਦੇ ਕੋਲ ਹੋਏਗੀ। ਹੋ ਸਕਦਾ ਬਾਅਦ ਦੇ ਵਿੱਚ ਜੇ ਮੰਨ ਲਓ ਰਾਸ਼ਟਰਪਤੀ ਵੀ ਇਹਨਾਂ ਦੀ ਅਪੀਲ ਖਾਰਜ ਕਰ ਦਿੰਦਾ ਤਾਂ ਹੋ ਸਕਦਾ ਕੋਈ ਇਹਨਾਂ ਦਾ ਆਪਣਾ ਕੋਈ ਰਿਸ਼ਤੇਦਾਰ ਜਿਹੜਾ ਉੱਠ ਕੇ ਉਹ ਫਿਰ ਸੁਪਰੀਮ ਕੋਰਟ ਕੋਲੇ ਚਲਾ ਜਾਵੇ ਕਿ ਸਾਡੀ ਜ਼ਿੰਦਗੀ ਇਹਨਾਂ ਦੇ ਨਾਲ ਜੁੜੀ ਹੈ, ਕੋਈ ਸਾਡਾ ਸੋਚੋ। ਸੋ ਇਸ ਤਰ੍ਹਾਂ ਹੋ ਸਕਦਾ ਕਿ ਟਾਈਮ ਜਿਹੜਾ ਉਹ ਹੋਰ ਵੀ ਲੱਗ ਜਾਵੇ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਜ਼ਾ ਬੇਸ਼ੱਕ ਉਦੋਂ ਹੀ ਸੁਣਾ ਦਿੱਤੀ ਗਈ ਸੀਗੀ ਫਾਂਸੀ ਦੀ, ਪਰ ਅਮਲ ਦੇ ਵਿੱਚ ਆਉਂਦਿਆਂ ਬਹੁਤ ਸਾਲ ਲੱਗ ਗਏ ਤੇ ਹਾਲੇ ਹੋਰ ਲੱਗ ਸਕਦੇ ਆ। ਸੋ ਇਹ ਵੈਸੇ ਇੱਕ ਵੱਖਰਾ ਵਿਸ਼ਾ ਕਿ ਕੁਝ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਫਾਂਸੀ ਤੇ ਨਹੀਂ ਲਟਕਾਉਣਾ ਚਾਹੀਦਾ, ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਆ ਕਿ ਉੱਠ ਕੇ ਸਵੇਰੇ ਇਹ ਗੱਲ ਸੋਚਣ ਕਿ ਸ਼ਾਮ ਤੱਕ ਅਸੀਂ ਪਤਾ ਨਹੀਂ ਕਿੰਨੀਆਂ ਕੁ ਮੌਤਾਂ ਮਰਨੀਆਂ। ਕੁਝ ਲੋਕ ਕਹਿੰਦੇ ਆ ਕਿ ਨਹੀਂ, ਜਿੱਦਾਂ ਇਹ ਭਿਆਨਕ ਇਹਨਾਂ ਨੇ ਦਰਦ ਦਿੱਤਾ ਸੀਗਾ ਕਿਸੇ ਰੂਹ ਨੂੰ, ਤਾਂ ਇਹਨਾਂ ਨੂੰ ਫਾਂਸੀ ਤੇ ਲਟਕਾ ਦੇਣਾ ਚਾਹੀਦਾ। ਸੋ ਸਜ਼ਾ ਤੇ ਵੀ ਰਾਏ ਵੰਡੀ ਆ, ਪਰ ਹਾਲੇ ਜਿਹੜੀ ਸਜ਼ਾ ਮੁਕਰਰ ਕੀਤੀ ਗਈ ਹੈ ਕੋਰਟ ਵੱਲੋਂ ਉਹ ਇੰਪਲੀਮੈਂਟ ਛੇਤੀ ਹੁੰਦੀ ਲੱਗਦੀ ਨਹੀਂ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦਿੱਲੀ ਵਿੱਚ ਸਰਕਾਰੀ ਜ਼ਮੀਨਾਂ ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫਤ ਇਲਾਜ। ਇਹ ਤਾਂ ਵਧੀਆ ਚੀਜ਼ ਆ। ਸਾਡੇ ਇੱਥੇ ਸਕੂਲਾਂ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਪ੍ਰੋਗਰਾਮ ਕਿ ਭਾਈ ਤੁਸੀਂ ਇੰਨੇ % ਗਰੀਬ ਬੱਚਿਆਂ ਦਾ, ਖਾਸ ਤੌਰ ਤੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਮੁਫਤ ਪੜਾਉਣਾ। ਮੈਨੂੰ ਦੱਸੋ ਕਿ ਕਦੇ ਤੁਸੀਂ ਵੇਖਿਆ ਪੰਜਾਬ ਦੇ ਸਕੂਲਾਂ 'ਚ ਕੋਈ ਰੱਖੀ ਵਾਲਾ ਕਵੇ ਕਿ ਮੇਰਾ ਮੁੰਡਾ ਜਿਹੜਾ ਸ਼ਹਿਰ ਦਾ ਫਲਾਣਾ ਟੌਪ ਦਾ ਸਕੂਲ ਹੈ ਉੱਥੇ ਪੜ੍ਹ ਕੇ ਮੁੜਿਆ? ਕੋਈ ਬੂਟ ਪਾਲਿਸ਼ ਕਰਨ ਵਾਲਾ ਕਦੇ ਇਹ ਗੱਲ ਕਹਿੰਦਾ ਸੁਣਿਆ ਕਿ ਸਾਡੀ ਬੱਚੀ ਹੈ ਜਿਹੜੀ ਉਹ ਸ਼ਹਿਰ ਦੇ ਟੌਪ ਦੇ ਸਕੂਲ ਦੇ ਵਿੱਚ, ਔਰ ਉਹ ਵੀ ਪ੍ਰਾਈਵੇਟ ਸਕੂਲ ਤੇ ਉਹ ਵੀ ਇੱਕ ਲੀਡਰ ਦਾ ਸਕੂਲ, ਉੱਥੇ ਪੜ੍ਹਦੀ ਹੈ? ਇਸ ਤਰ੍ਹਾਂ ਕਦੇ ਨਹੀਂ ਸੁਣੀਆਂ ਕਹਾਣੀਆਂ। ਸੋ ਕਾਗਜ਼ਾਂ ਦੇ ਵਿੱਚ ਪਤਾ ਨਹੀਂ ਕੋਟਾ ਛੋਟਾ ਕਿੱਦਾਂ ਮਰਜ਼ੀ ਪੂਰਾ ਕਰਦੇ ਨੇ, ਪਰ ਜੋ ਕੋਟਾ ਰੱਖਿਆ ਜਾਂਦਾ ਇਸ ਤਰ੍ਹਾਂ ਲੋੜਵੰਦਾਂ ਲਈ, ਗਰੀਬਾਂ ਲਈ, ਉਹ ਕਦੇ ਹਕੀਕੀ ਰੂਪ ਦੇ ਵਿੱਚ ਭਰਦਾ ਨਹੀਂ ਹੈ। ਸੋ ਇਹਨਾਂ ਨੇ ਹੁਣ ਜਿਹੜਾ ਇੱਕ ਹੁਕਮ ਦਿੱਤਾ ਸੁਪਰੀਮ ਕੋਰਟ ਵਾਲਿਆਂ ਨੇ, ਉਹਦੇ ਵਿੱਚ ਇਹ ਸਾਫ਼ ਕੀਤਾ ਕਿ ਦੇਖੋ ਜਿਹੜੇ ਹਸਪਤਾਲ ਬਣਾਏ ਗਏ ਆ ਦਾਨ ਦੀ ਜ਼ਮੀਨ ਤੇ, ਮਤਲਬ ਚਾਹੇ ਉਹ ਪ੍ਰਾਈਵੇਟ ਬਣੇ, ਜਿੱਦਾਂ ਉਦਾਹਰਨ ਮੈਂ ਤੁਹਾਨੂੰ ਦੇਣਾ, ਕਿ ਮੋਹਾਲੀ ਦੇ ਵਿੱਚ ਇੱਕ ਫਰਮ ਨੇ ਬਹੁਤ ਵੱਡਾ ਹਸਪਤਾਲ ਬਣਾਇਆ ਸੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕੈਂਸਰ ਦਾ ਇਲਾਜ ਹੈ ਜਿਹੜਾ ਗਰੀਬਾਂ ਦਾ ਫ੍ਰੀ ਕਰਾਂਗੇ, ਤੇ ਬਾਅਦ ਦੇ ਵਿੱਚ ਅੱਜ ਤੱਕ ਰੌਲਾ ਪੈਂਦਾ ਕਿ ਉੱਥੇ ਕਿਸੇ ਦਾ ਉਹ ਇਲਾਜ ਫ੍ਰੀ ਨਹੀਂ ਕਰਦੇ, ਗਰੀਬ ਦੀ ਤੇ ਗੱਲ ਹੀ ਛੱਡੋ। ਇਹੀ ਹਾਲ ਇੱਥੇ ਸੀਗਾ, ਤਾਂ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ। ਸੁਪਰੀਮ ਕੋਰਟ ਨੇ ਹੁਣ ਸਾਫ਼ ਕੀਤਾ, ਕਹਿੰਦੇ ਆ ਕਿ ਦੇਖੋ ਜਿਹੜੀ ਜ਼ਮੀਨ ਤੁਹਾਨੂੰ ਦਾਨ ਦਿੱਤੀ ਗਈ ਹੈ, ਮਤਲਬ ਕਿ ਦਾਨ ਦੀ ਜ਼ਮੀਨ ਤੇ ਤੁਸੀਂ ਇਹ ਹਸਪਤਾਲ ਖੜੇ ਕੀਤੇ ਆ, ਤਾਂ ਇਹਦੇ ਵਿੱਚ ਜਿਹੜੀ OPD ਆ ਉਹਦੇ ਵਿੱਚ 25% ਯਾਨੀ 25%, ਤੇ ਜਿਹੜੀ IPD ਆ ਉਹਦੇ ਚ ਤੁਹਾਨੂੰ 10% ਇਲਾਜ ਜਿਹੜਾ ਉਹ ਮੁਫਤ ਦੇਣਾ ਪਊਗਾ। ਮਤਲਬ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਇਲਾਜ ਤੁਹਾਨੂੰ OPD ਦੇ ਵਿੱਚ 25% ਤੇ IPD ਦੇ ਵਿੱਚ 10% ਕਰਨਾ ਹੀ ਪਊਗਾ। ਨਹੀਂ ਤੇ ਫਿਰ ਏਦਾਂ ਕਰੋ, ਤੁਸੀਂ ਆਪਣਾ ਚੱਕ ਕੇ ਟਮਟਮਾ ਜਿਹਾ ਪਾਸੇ ਹੋ ਜਾਓ, ਜਿਹੜੀ ਜ਼ਮੀਨ ਹੈ ਉਹ ਛੱਡ ਕੇ ਚਲੇ ਜਾਓ। ਸੋ ਇਹ ਸੁਪਰੀਮ ਕੋਰਟ ਨੇ ਖਾਸ ਤੌਰ ਤੇ ਹਦਾਇਤਾਂ ਕੀਤੀਆਂ। ਤਾਂ ਮੇਰੇ ਖਿਆਲ ਦੇ ਨਾਲ ਸਾਡੇ ਇੱਥੇ ਪੰਜਾਬ ਦੇ ਜਿਹੜੇ ਜ਼ਿੰਮੇਵਾਰ ਲੋਕ ਆ ਜਿਹੜੇ ਇਸ ਪੰਜਾਬ ਨੂੰ ਚਲਾ ਰਹੇ, ਉਹਨਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਸੁਪਰੀਮ ਕੋਰਟ ਨੇ ਠੀਕ ਹੈ ਇਸ ਮਾਮਲੇ 'ਚ ਸ਼ਾਇਦ ਦਿੱਲੀ ਦੀ ਗਾਈਡਲਾਈਨ ਕੋਈ ਜਾਰੀ ਕੀਤੀ ਹੋਵੇ, ਪਰ ਜੇ ਆਪਾਂ ਓਵਰਆਲ ਦੇਖੀਏ ਸਾਰੀਆਂ ਥਾਵਾਂ ਤੇ ਹੀ ਨਿਯਮ ਲਾਗੂ ਹੁੰਦਾ, ਤਾਂ ਪੰਜਾਬ ਦੇ ਸਕੂਲਾਂ ਔਰ ਹਸਪਤਾਲਾਂ 'ਚ ਇਹ ਨਿਯਮ ਹੈ ਜਿਹੜਾ ਕਰੜਾਈ ਨਾਲ ਲਾਗੂ ਕਰਨਾ ਚਾਹੀਦਾ। ਔਰ ਮੈਂ ਤੇ ਇੱਕ ਹੋਰ ਗੱਲ ਕਹਿਣਾ, ਵੈਸੇ ਇਹ ਗੱਲ ਮੇਰੇ ਸਾਥੀ ਵੀ ਕਹਿ ਚੁੱਕੇ ਕਈ ਦਫਾ ਕਿ ਜਿਹੜੇ ਆ ਨਿੱਜੀ ਹਸਪਤਾਲ, ਹੁਣ ਜਿੱਦਾਂ ਤੁਸੀਂ ਦੇਖ ਲਓ ਨਸ਼ੇੜੀ ਮਰਨ ਡਏ ਆ, ਉਹਨਾਂ ਨੂੰ ਪ੍ਰੋਪਰ ਇਲਾਜ ਨਹੀਂ ਮਿਲਦਾ ਪਿਆ, ਕਈ ਓਵਰਡੋਜ਼ ਨਾਲ ਮਰੀ ਜਾਂਦੇ ਆ, ਕਈ ਨਸ਼ੇ ਦੀ ਕਿੱਲਤ ਨਾਲ ਮਰੀ ਜਾਂਦੇ ਆ। ਤਾਂ ਜਿਹੜੇ ਮੁੰਡੇ ਛੱਡਣਾ ਚਾਹੁੰਦੇ ਆ ਉਹਨਾਂ ਲਈ ਕੋਈ ਪ੍ਰੋਪਰ ਇਲਾਜ ਦੀ ਵਿਵਸਥਾ ਨਹੀਂ ਹੈਗੀ। ਤਾਂ ਜਿਹੜੇ ਆ ਨਿੱਜੀ ਹਸਪਤਾਲ ਆ, ਜੇ ਇਹਨਾਂ ਦੇ ਵਿੱਚ ਹੁਣ ਕੋਟਾ ਫਿਕਸ ਕਰ ਦਿੱਤਾ ਜਾਵੇ ਕਿ ਨਿੱਜੀ ਹਸਪਤਾਲ ਵਾਲੇ ਨੂੰ ਤੁਹਾਨੂੰ ਇੰਨੇ ਬੈੱਡ ਜਿਹੜੇ ਆ ਉਹ ਰਾਖਵੇਂ ਰੱਖਣੇ ਪੈਣਗੇ ਨਸ਼ੇੜੀਆਂ ਵਾਸਤੇ, ਤੁਹਾਨੂੰ ਇਲਾਜ ਕਰਨਾ ਪਊਗਾ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਬਹੁਤ ਹੱਦ ਤੱਕ ਠੀਕ ਕੀਤੀਆਂ ਜਾ ਸਕਦੀਆਂ। ਸੋ ਜ਼ਰੂਰਤ ਆ
ਇੱਥੇ ਸਾਡੇ ਪੰਜਾਬ ਵਾਲਿਆਂ ਨੂੰ ਵੀ ਇਸ ਤਰ੍ਹਾਂ ਦੀ ਇੱਛਾ ਸ਼ਕਤੀ ਦਿਖਾਉਣ ਦੀ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, 25 ਅਫਗਾਨ ਸਿੱਖ ਪਰਿਵਾਰਾਂ ਨੇ ਭਾਰਤੀ ਨਾਗਰਿਕਤਾ ਲਈ ਮੰਗੀ ਕੈਪਟਨ ਸਰਕਾਰ ਤੋਂ ਮਦਦ। ਅਫਗਾਨ ਸਿੱਖਾਂ ਬਾਰੇ ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਜਿੱਦਣ ਕਾਇਰਾਨਾ ਹਮਲੇ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ, ਬਹੁਤ ਸਾਰੇ ਹਿੰਦੂਆਂ ਨੂੰ ਮਾਰ ਦਿੱਤਾ ਗਿਆ ਸੀ। ਮੇਰੇ ਖਿਆਲ ਦੇ ਨਾਲ 20 ਦੇ ਕਰੀਬ ਉਹ ਗਿਣਤੀ ਸੀ, ਜਿਹਦੇ ਵਿੱਚ ਬਹੁਤ ਗਿਣਤੀ 'ਚ ਸਿੱਖ ਸੀਗੇ, ਕੁਛ ਹਿੰਦੂ ਸੀਗੇ। ਤਾਂ ਉਸ ਦਿਨ ਵੀ ਇਹ ਗੱਲ ਆਪਾਂ ਕੀਤੀ ਸੀਗੀ ਕਿ ਕਿਸੇ ਸਮੇਂ ਯਾਨੀ 70 ਦੇ ਦਹਾਕੇ 'ਚ ਇਹਨਾਂ ਦੀ ਗਿਣਤੀ ਸਿੱਖਾਂ ਦੀ ਉੱਥੇ ਲਗਭਗ 1 ਲੱਖ ਸੀ, ਜਦ ਕਿ ਹੁਣ ਮੇਰੇ ਖਿਆਲ ਦੇ ਨਾਲ 1000-1500 ਦੇ ਕਰੀਬ ਰਹਿ ਗਈ ਆ। ਤਾਂ ਉਸ ਦਿਨ ਵੀ ਮੇਰੀ ਰਾਏ ਇਹੋ ਹੀ ਸੀਗੀ ਕਿ ਜਿਹੜੇ ਬਚੇ ਕੁਚੇ ਆ ਉਹਨਾਂ ਦੀ ਜ਼ਿੰਦਗੀ ਉੱਥੇ ਕਾਹਤੋਂ ਦਾਅ ਤੇ ਲਾਈ ਹੈ। ਨਾ ਉਹਨਾਂ ਦੀਆਂ ਔਰਤਾਂ ਸੁਰੱਖਿਅਤ ਨੇ, ਨਾ ਔਰਤਾਂ ਦੀ ਪੱਤ ਸੁਰੱਖਿਅਤ ਆ, ਨਾ ਬੱਚੇ ਸੁਰੱਖਿਅਤ ਆ, ਸਾਰੇ ਪਿੱਟਦੇ ਪਏ ਆ। ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਆ ਕਿ ਉੱਥੇ ਜ਼ਿੰਦਗੀ ਸਰਵਾਈਵ ਕਰਨੀ ਬਹੁਤ ਔਖੀ ਹੈ ਘੱਟ ਗਿਣਤੀਆਂ ਲਈ, ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਸਹਾਰਾ ਦੇਣਾ ਚਾਹੀਦਾ, ਧੋਈ ਦੇਣੀ ਚਾਹੀਦੀ ਹੈ। ਤਾਂ ਹੁਣ ਉਹੀ ਗੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਂਦੀ ਪਈ ਆ। ਅਸਲ ਦੇ ਵਿੱਚ ਜਿਹੜੇ ਸ਼ਰਨਾਰਥੀ ਆਏ ਆ ਹੁਣ, ਕਿਉਂਕਿ ਉਹਨਾਂ ਨੂੰ ਨਾਗਰਿਕਤਾ ਹਾਲੇ ਤੱਕ ਨਹੀਂ ਦਿੱਤੀ ਗਈ, ਤਾਂ ਉਹਨਾਂ ਨੂੰ ਆਪਾਂ ਸ਼ਰਨਾਰਥੀ ਕਵਾਂਗੇ, ਜਿੱਦਾਂ ਤੁਹਾਡੇ ਅਮਰੀਕਾ 'ਚ ਸ਼ਰਨਾਰਥੀਆਂ ਦਾ ਬਹੁਤ ਰੌਲਾ ਪੈਂਦਾ। ਤਾਂ ਇੱਥੇ ਸਾਡੇ ਪੰਜਾਬ ਦੇ ਵਿੱਚ ਆਲਰੇਡੀ ਕਈ ਸ਼ਰਨਾਰਥੀ ਹੈ ਜਿਹੜੇ ਅਫਗਾਨ ਸਿੱਖਾਂ ਦੇ, ਬਹੁਤ ਇੱਥੇ ਪਰਿਵਾਰ ਰਹਿੰਦੇ ਆ। ਤਾਂ ਉਹ ਜਿਹੜੇ ਸ਼ਰਨਾਰਥੀ ਆ ਉਹਨਾਂ ਦੇ ਵਿੱਚੋਂ 25 ਸਿੱਖ ਪਰਿਵਾਰਾਂ ਨੇ ਗੱਲ ਕਹੀ ਆ ਕਿ ਦੇਖੋ ਸਾਡੀ ਇਮਦਾਦ ਕਰੋ, ਅਸੀਂ ਇੱਥੇ ਆ ਕੇ ਬੈਠੇ ਆ। ਤਾਂ ਉਹਦੇ ਵਿੱਚ ਇੱਕ ਸਿੱਖ ਦੀ ਮੈਂ ਕਹਾਣੀ ਸੁਣਦਾ ਪਿਆ ਸੀਗਾ, ਉਹ ਆਟੋ ਚਲਾਉਂਦਾ, ਉਹ ਕਹਿੰਦਾ ਕਿ ਮੇਰੀ ਇੱਕ ਬੇਟੀ ਸੀਗੀ ਤਾਂ ਇੱਥੇ ਆਇਆ, ਚਲੋ ਜ਼ਿੰਦਗੀ ਤੇ ਬਚ ਗਈ, ਪਰ ਹੋਇਆ ਇਹ ਆ ਕਿ ਇਲਾਜ ਖੁਣੋ ਮੇਰੀ ਧੀ ਮਰ ਗਈ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਸਨ, ਟੱਬਰ ਵੱਡਾ ਸੀਗਾ, ਤਾਂ ਇਲਾਜ ਨਹੀਂ ਮਿਲਿਆ, ਮੇਰੀ ਬੇਟੀ ਮਰ ਗਈ। ਤਾਂ ਇਸੇ ਤਰ੍ਹਾਂ ਇੱਕ ਵਿਧਵਾ 2 ਬੱਚਿਆਂ ਨਾਲ ਉੱਥੋਂ ਬਚਦੀ ਬਚਾਉਂਦੀ ਆਈ ਆ, ਕਹਿੰਦੀ ਆ ਕਿ ਮੇਰੇ ਖਾਵੰਦ ਨੂੰ ਮੇਰੇ ਸਾਹਮਣੇ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਡਹਿਲ ਗਏ, ਉੱਥੋਂ ਨਿਕਲ ਆਏ, ਚਲੋ ਹੁਣ ਇੱਥੇ ਹੀ ਮਰਾਂਗੇ, ਅਸੀਂ ਇਹ ਧਾਰ ਲਿਆ ਕਿ ਭੁੱਖੇ ਸਹੀ ਘਿਰਾਏ ਸਹੀ, ਹੁਣ ਆਪਣੀ ਜਿਹੜੀ ਕਬਰ ਬਣਾਵਾਂਗੇ ਉਹ ਇੱਥੇ ਹੀ ਬਣਾਵਾਂਗੇ, ਮਤਲਬ ਕਿ ਰਾਖ ਹੋਵਾਂਗੇ ਤੇ ਇੱਥੇ ਹੋਵਾਂਗੇ। ਸੋ ਇਹੋ ਜਿਹੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ। ਪਰ ਇਹਨਾਂ ਨੇ ਹੁਣ ਗੁਹਾਰ ਲਾਈ ਆ ਕਿ ਦੇਖੋ ਸਾਡਾ ਕੁਛ ਨਾ ਕੁਛ ਕਰੋ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਇੱਕ ਤੇ ਸਾਨੂੰ ਨਾਗਰਿਕਤਾ ਲੈਣ ਦੇ ਵਿੱਚ ਥੋੜੀ ਜਿਹੀ ਇਮਦਾਦ ਦਿਓ, ਦੂਸਰਾ ਇਹ ਆ ਕਿ ਸਾਨੂੰ ਕੁਛ ਨਾ ਕੁਛ ਬੁਨਿਆਦੀ ਸਹੂਲਤਾਂ ਤੇ ਦਿਓ, ਅਸੀਂ ਤੁਹਾਡੇ ਇਸ ਮੁਲਕ ਦੇ ਵਿੱਚ ਆ ਕੇ ਬੈਠੇ, ਕਿਉਂਕਿ ਹਾਲੇ ਤੱਕ ਇਸ ਮੁਲਕ ਨੇ ਉਹਨਾਂ ਨੂੰ ਅਪਣਾਇਆ ਨਹੀਂ, ਸ਼ਰਨਾਰਥੀ ਨੇ ਉਹ ਕਹਿੰਦੇ ਆ ਕਿ ਅਸੀਂ ਤੁਹਾਡੇ ਮੁਲਕ 'ਚ ਆ ਕੇ ਬੈਠੇ, ਘੱਟੋ ਘੱਟ ਸਾਨੂੰ ਬੁਨਿਆਦੀ ਸਹੂਲਤਾਂ ਤਾਂ ਦਿਓ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਸ ਮਾਮਲੇ ਦੇ ਵਿੱਚ 2 ਰੋਲ ਜਿਹੜੇ ਮਹੱਤਵਪੂਰਨ ਬਣਦੇ ਆ। ਇੱਕ ਤੇ ਕੈਪਟਨ ਅਮਰਿੰਦਰ ਸਿੰਘ, ਉਹਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਔਰ ਉਹਦੀ ਜ਼ਿੰਮੇਵਾਰੀ ਵੀ ਬਣਦੀ ਆ, ਉਹਦੀ ਸਟੇਟ ਆ। ਦੂਜੀ ਜ਼ਿੰਮੇਵਾਰੀ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇੱਕ ਤੇ ਇਹਨਾਂ ਦੇ ਬੱਚਿਆਂ ਨੂੰ ਤਾਲੀਮ ਦੇਣ, ਦੂਸਰਾ ਇਹ ਆ ਕਿ ਇਹਨਾਂ ਨੂੰ ਘੱਟੋ ਘੱਟ ਜੋ ਗੁਰੂ ਕਾ ਲੰਗਰ ਹੈ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੁਹੱਈਆ ਕਰਵਾ। ਜੇ ਹੋ ਸਕੇ ਇੱਕ ਕਮੇਟੀ ਹੈ ਜਿਹੜੀ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਫਿੱਟ ਕਰਕੇ ਕੋਈ ਅਸਥਾਈ ਰੂਪ ਦੇ ਵਿੱਚ ਇੱਕ ਵਾਰੀ ਰੁਜ਼ਗਾਰ ਦੇਵੇ। ਜਿੱਦਾਂ ਹੁਣ ਇੱਕ ਵਿਧਵਾ ਉਹ ਆਪ ਕਿੰਨਾ ਕੁ ਕੰਮ ਕਰ ਲੂ, ਕਿਤੇ 100 200 400 ਕਮਾ ਲਿਆ, ਤੇ ਜੇ ਕੋਈ ਅਸਥਾਈ ਰੂਪ ਦੇ ਵਿੱਚ ਕੋਈ ਨੌਕਰੀ ਮਿਲ ਜਾਵੇ ਕਮੇਟੀ ਦੇ ਵਿੱਚ, ਘੱਟੋ ਘੱਟ ਉਹਨਾਂ ਦਾ ਗੁਜ਼ਾਰਾ ਜਿਹੜਾ ਉਹ ਵਧੀਆ ਚੱਲ ਸਕਦਾ ਹੈ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਤੇ ਹਮਲਾ ਮਾਰੇ, ਤਾਂ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਚਾਹੀਦਾ ਕਿ ਉਹ ਲੜ ਫੜੇ, ਬੁਨਿਆਦੀ ਸਹੂਲਤਾਂ ਵੀ ਦੇਵੇ ਇਹਨਾਂ ਟੱਬਰਾਂ ਨੂੰ, ਔਰ ਇਸ ਤੋਂ ਇਲਾਵਾ ਫੋਰਨ ਮਿਨਿਸਟਰੀ ਤੱਕ, ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ, ਕਿਉਂਕਿ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਜਿਹੜਾ ਨਾਗਰਿਕਤਾ ਵਾਲਾ ਕਾਨੂੰਨ ਆ ਇਹਦਾ ਖਰੜਾ ਤਿਆਰ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਇਸ ਕਰਕੇ ਰਹੇ ਆ ਤਾਂ ਕਿ ਜਿਹੜੇ ਹਿੰਦੂ ਤੇ ਸਿੱਖ ਉਧਰੋਂ ਆ ਰਹੇ ਆ ਇਹਨਾਂ ਨੂੰ ਆਸਾਨ ਹੋ ਜਾਵੇ, ਨਾਗਰਿਕਤਾ ਦੇਣ ਦੇ ਮਾਮਲੇ 'ਚ ਸੌਖਤਾ ਆ ਜਾਵੇ। ਸੋ ਜਿਹੜਾ ਉਹ ਖਰੜਾ ਆ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਾਹੀਦਾ ਕਿ ਫਿਰ ਉਹਦੀ ਹਮਾਇਤ ਕਰਨ। ਚਲੋ ਪਾਰਟੀ ਵਖਰੇਵੇਂ ਵੱਖਰੇ ਹੋ ਸਕਦੇ, ਵਿਚਾਰਕ ਵਖਰੇਵੇਂ ਵੱਖਰੇ ਹੋ ਸਕਦੇ ਆ, ਪਰ ਜਿਹੜਾ ਨਾਗਰਿਕਤਾ ਵਾਲਾ ਬਿੱਲ ਆ ਰਿਹਾ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਸਪੋਰਟ ਕਰਕੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਉਹਦੇ 'ਚ ਅਸਾਮ ਜਿਹੜਾ ਉਹ ਪੰਗਾ ਡਾਈ ਖੜਾ, ਉਹ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਤਾਂ ਫਿਰ ਉਹ ਜਿਹੜੇ ਮੁਸਲਮਾਨ ਆਏ ਹੋਏ ਆ ਉਹਨਾਂ ਨੂੰ ਵੀ ਨਾਗਰਿਕਤਾ ਦੇਣੀ ਪਊਗੀ ਜੋ ਤੁਸੀਂ ਢਿੱਲ ਦਿਓਗੇ। ਤਾਂ ਉਹ ਜਿਹੜੀਆਂ ਮੁਸ਼ਕਿਲਾਂ ਨੇ ਉਹ ਦੂਰ ਕਰਕੇ ਇਹ ਹੱਲ ਕੱਢਣਾ ਚਾਹੀਦਾ ਕਿ ਪਹਿਲੇ ਨੰਬਰ ਤੇ ਇਹਨਾਂ ਨੂੰ ਨਾਗਰਿਕਤਾ ਮਿਲੇ, ਪਰ ਉਸ ਤੋਂ ਪਹਿਲਾਂ ਇਹਨਾਂ ਨੂੰ ਬੁਨਿਆਦੀ ਸਹੂਲਤਾਂ ਤੇ ਰੁਜ਼ਗਾਰ ਜਿਹੜਾ ਸਥਾਈ ਰੂਪ ਦੇ ਵਿੱਚ ਉਹ ਲਾਜ਼ਮੀ ਮਿਲਣਾ ਚਾਹੀਦਾ ਤਾਂ ਕਿ ਇਹਨਾਂ ਦੀ ਜ਼ਿੰਦਗੀ ਦਾ ਗੱਡਾ ਜਿਹੜਾ ਉਹ ਰਿੜਦਾ ਰਹੇ।
ਜੀ ਜੀ। ਅਗਲੀ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਬੈਂਸ ਦਾ ਫੋਨ ਨਾ ਚੁੱਕਣ ਤੇ ਮਾਮਲਾ ਮਰਿਆਦਾ ਕਮੇਟੀ ਕੋਲ ਪਹੁੰਚਿਆ। ਬਹਿਸ ਛਾਏ ਹੋਏ ਹਰੇਕ ਮਾਮਲੇ 'ਚ ਬਹਿਸ ਜੀ। ਇਹ ਇਹਨਾਂ ਨੇ ਜਿਹੜਾ ਟੈਲੀਫੋਨ ਘੁਮਾਇਆ ਸੀ, ਉਹ ਘੁਮਾਇਆ ਸੀ ਸੁਰੇਸ਼ ਅਰੋੜਾ ਨੂੰ। ਵੈਸੇ ਸੁਰੇਸ਼ ਅਰੋੜਾ ਦੇ ਟੈਲੀਫੋਨ ਉਸ ਤਰ੍ਹਾਂ ਹੀ ਘੁੰਮੇ ਪਏ ਆ। ਅੱਜ ਵੀ ਇੱਕ ਚੈਨਲ ਚਿੱਠੀ ਕੱਢ ਲਿਆ, ਉਹ ਚਿੱਠੀ ਆ ਜਿਹੜੀ ਉਹ ਇੰਦਰਜੀਤ ਸਿੰਘ ਦੀ ਸਿਫਾਰਿਸ਼ ਕੀਤੀ ਵਾਲੀ ਚਿੱਠੀ ਆ, ਕਿਉਂਕਿ ਇੰਦਰਜੀਤ ਦੀ ਸਿਫਾਰਿਸ਼ ਕੀਤੀ ਸੀਗੀ DGP ਸਾਹਿਬ ਨੇ 2016 ਦੇ ਵਿੱਚ, ਔਰ ਉਦੋਂ ਕੀਤੀ ਜਦੋਂ ਉਹਦੇ ਤੇ 3 ਕੇਸ ਚੱਲਦੇ ਸੀ, 3 'ਚ ਇੱਕ ਟਰੱਕ ਚੋਰੀ ਦਾ ਵੀ ਚੱਲੀ ਜਾਂਦਾ ਸੀਗਾ। ਸੋ DGP ਅਰੋੜਾ ਜਿਹੜੇ ਉਹ ਇਸ ਮਾਮਲੇ 'ਚ ਵੀ ਘਿਰੇ ਪਏ। ਤੇ ਦੂਸਰੀ ਚੀਜ਼ ਇਹ ਆ ਕਿ ਬੈਂਸ ਦਾ ਜਿਹੜਾ ਇਹਨਾਂ ਨੇ ਫੋਨ ਨਹੀਂ ਸੁਣਿਆ, ਸਿਮਰਨਜੀਤ ਬੈਂਸ ਦਾ, ਤਾਂ ਉਹਦੇ ਵਿੱਚ ਵੀ ਮਾਮਲਾ ਜਿਹੜਾ ਉਹ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਕੋਲ ਪਹੁੰਚ ਗਿਆ। ਮਰਿਆਦਾ ਕਮੇਟੀ ਤੁਹਾਨੂੰ ਪਤਾ ਹੀ ਆ ਕਿ ਉਹ ਮਰਿਆਦਾ ਕਾਇਮ ਰੱਖਦੀ ਆ। ਜਿਹੜੇ ਜਨਤਕ ਦੋਸ਼ੇ ਲਾਇਆ ਉਹਦੇ ਲਾਗੇ ਦਾ ਉੱਥੇਦਾਰ ਵੱਲੋਂ ਜਿਹੜੀ ਠੇਕੇਦਾਰ ਨੂੰ ਦਬਾ ਕੇ ਇਸ ਬੰਦੇ ਨੇ ਲਗਾ ਕੇ ਧਮਕਾ ਕੇ 60,000 ਰੁਪਇਆ ਰਿਸ਼ਵਤ ਲੈ ਲਈ। ਤੇ ਜਿਹਦੀ ਆਡੀਓ ਕਲਿੱਪ ਸਾਡੇ ਕੋਲ ਸੀ ਸਬੂਤ ਵਜੋਂ, ਅਸੀਂ ਇਹਨਾਂ ਨੂੰ ਫੋਨ ਕਰਦੇ ਰਹੇ ਅਰੋੜਾ ਸਾਹਿਬ ਨੂੰ, ਇਹਨਾਂ ਨੇ ਫੋਨ ਨਹੀਂ ਚੱਕਿਆ। ਫਿਰ ਇਸ ਤੋਂ ਬਾਅਦ ਅਸੀਂ ਇਹਨਾਂ ਦੇ WhatsApp ਨੰਬਰ ਤੇ ਵੀ ਉਹ ਆਡੀਓ ਘਲਾਈ, ਕੋਈ ਜਵਾਬ ਨਹੀਂ ਆਇਆ। ਫਿਰ ਉਸ ਤੋਂ ਬਾਅਦ SSP ਨੂੰ ਕਿਹਾ ਕਿ ਸਾਡਾ ਰਾਬਤਾ ਨੂੰ ਕਹਿਣ ਤੋਂ ਜਿਹੜੀ ਆ ਉਹ ਸੁਰੇਸ਼ ਅਰੋੜਾ ਨਾਲ ਨਹੀਂ ਰੱਖੀ। ਇਹ ਮਾਮਲਾ ਜਿਹੜਾ ਉਹ ਮਰਿਆਦਾ ਕਮੇਟੀ ਕੋਲ ਪਹੁੰਚਾਇਆ। ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਮਾੜਾ ਗ੍ਰਹਿ ਆ ਜਿਹੜਾ ਉਹ ਅਰੋੜਾ ਦੀ ਰਾਸ਼ੀ ਦੇ ਵਿੱਚ ਬਹਿ ਜਾਵੇ, ਕਿਉਂਕਿ ਕਾਫੀ ਜ਼ਿਆਦਾ ਆਲੋਚਨਾ ਇਹਨਾਂ ਦੀ ਹੋ ਰਹੀ ਆ। ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਟੈਲੀਫੋਨ ਵਾਲਾ ਤੇ ਇਹ ਸੱਚ ਆ, ਕਿਉਂਕਿ ਮੰਤਰੀਆਂ ਨੂੰ ਟੈਲੀਫੋਨ ਕਰ ਲਓ, ਤੁਹਾਨੂੰ ਸਾਰੇ ਗੂਗਲ ਤੋਂ ਨੰਬਰ ਮਿਲ ਜਾਣੇ। ਇਹਨਾਂ ਦੀ ਡਿਕਸ਼ਨਰੀ ਆ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਆਨਲਾਈਨ ਹੀ ਆ ਜੀ। ਤਾਂ ਤੁਸੀਂ ਸਾਰੇ ਮੰਤਰੀਆਂ ਦੀ ਲਿਸਟ ਬਣਾ ਕੇ ਸਾਰਿਆਂ ਨੂੰ ਵਾਰ-ਵਾਰ ਨੰਬਰ ਡਾਇਲ ਕਰਕੇ ਦੇਖ ਲਓ, ਕੋਈ ਭਾਗਾਂ ਵਾਲਾ ਕੋਈ ਕਰਮਾਂ ਵਾਲਾ ਹੀ ਹੋਊਗਾ ਜੇ ਅੱਗੋਂ ਕੋਈ ਜਵਾਬ ਦੇ ਦੇਵੇ। ਬਾਕੀ ਜਿਹੜੇ ਆ ਉਹ ਚੱਕਦੇ ਹੀ ਨਹੀਂ, ਟੈਲੀਫੋਨ ਨਹੀਂ ਚੱਕਦੇ। ਜੇ ਚੱਕਣਗੇ ਵੀ ਤਾਂ ਉਹਨਾਂ ਦੇ PA ਕਹਿੰਦੇ ਆ ਉਹ ਮੀਟਿੰਗ 'ਚ, ਸਾਹਿਬ ਮੀਟਿੰਗ 'ਚ ਆ। ਅੱਧੀ ਰਾਤ ਨੂੰ ਕਰ ਲਓ ਫੋਨ ਤਾਂ ਵੀ ਕਹਿੰਦੇ ਮੀਟਿੰਗ 'ਚ, ਮੀਟਿੰਗ ਹੀ ਨਹੀਂ ਖਤਮ ਹੁੰਦੀ। ਫਿਰ ਦੂਜੀ ਚੀਜ਼ ਇਹ ਆ ਕਿ ਜਿਹੜੇ ਜਨਤਕ ਨੁਮਾਇੰਦੇ ਆ, ਹੁਣ ਜੇ ਇਹਨਾਂ ਦਾ ਟੈਲੀਫੋਨ ਨਹੀਂ ਚੁੱਕਿਆ ਤੇ ਇਹ ਨਾਰਾਜ਼ ਨੇ ਤੇ ਮਾਮਲਾ ਜਿਹੜਾ ਮਰਿਆਦਾ ਕਮੇਟੀ ਕੋਲ ਵੀ ਲੈ ਗਿਆ। ਪਰ ਜੇ ਤੁਸੀਂ ਇਹਨਾਂ ਨੂੰ ਟੈਲੀਫੋਨ ਕਰੋਗੇ, ਹਾਲਾਤ ਇਹਨਾਂ ਦੇ ਵੀ ਜੁਦਾ ਨਹੀਂ ਹੈ, ਬਹੁਤੇ ਥੋੜੇ ਬਹੁਤੇ ਇਹਨਾਂ ਦੇ ਵੀ ਅਫਸਰਸ਼ਾਹੀ ਵਰਗੇ ਤੇ ਮੰਤਰੀਆਂ ਸੰਤਰੀਆਂ ਵਰਗੇ ਹੀ ਆ। ਇਹ ਵੀ ਫੋਨ ਨਹੀਂ ਚੱਕਦੇ। ਹਾਂ, ਵੋਟਾਂ ਤੋਂ ਪਹਿਲਾਂ ਆਪ ਹੀ ਕਰੀ ਜਾਂਦੇ ਫੋਨ, ਫਲਾਣਾ ਕਿਹਾ ਕੀ ਹਾਲ ਹੈ, ਕਿਹੜੇ ਘਰ ਆਉਣਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਇਹਨਾਂ ਤੇ ਵੀ ਲਾਗੂ ਹੁੰਦੀਆਂ। ਉਹ ਜ਼ਰੂਰਤ ਇਸ ਗੱਲ ਦੀ ਆ ਕਿ ਤਾਲਮੇਲ ਹੈ ਜਿਹੜਾ ਬਿਹਤਰ ਹੋਣਾ ਚਾਹੀਦਾ। ਪਰ ਤਾਲਮੇਲ ਕਿਸ ਤਰ੍ਹਾਂ ਦਾ? ਇੱਥੇ ਦੇਖੋ ਜਿਹੜਾ ਹੈਗਾ ਇਹਨਾਂ ਦਾ ਕੁਲਤਾਰ ਸਿੰਘ ਸੰਧਵਾ, ਉਹ ਲੜ ਪਿਆ ADC ਦੇ ਨਾਲ। ਜਦੋਂ ਤੁਸੀਂ ਉਹ ਵੀਡੀਓ 'ਚ ਦੇਖਿਆ ਹੀ ਹੋਇਆ, ਉਹ ਜਦੋਂ ਕਹਿੰਦਾ ਆਈ ਐਮ ਗਵਰਨਮੈਂਟ, ਉਹ ਲੜ ਪਿਆ ਇਸ ਤਰ੍ਹਾਂ ਆਈ ਐਮ ਗਵਰਨਮੈਂਟ ਤੇ। ਫਿਰ ਇਸ ਤੋਂ ਬਾਅਦ ਪਰਮਿੰਦਰ ਪਿੰਕੀ ਹੈ ਜਿਹੜਾ ਕਾਂਗਰਸੀ, ਉਹ ਲੜ ਪਿਆ DC ਨਾਲ, ਫਿਰੋਜ਼ਪੁਰ ਦੇ DC ਨਾਲ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਦਾ ਮਾਮਲਾ ਜਿਹੜਾ ਉਹ ਵੀ ਮਰਿਆਦਾ ਕਮੇਟੀ ਕੋਲ ਗਿਆ। ਇੱਕ ਦਰਸ਼ਨ ਬਰਾੜ ਹੈ ਜਿਹੜਾ ਕਾਂਗਰਸੀ ਬਾਘੇ ਪੁਰਾਣੇ ਦਾ, ਉਹ ਵੀ MLA, ਉਹ ਵੈਸੇ ਉਹ ਹਰੇਕ ਮੱਸਿਆ ਤੇ ਚਰਚਾ ਘੱਟ ਹੀ ਰੱਖਦਾ। ਦਰਸ਼ਨ ਬਰਾੜ ਦਾ ਮਾਮਲਾ ਵੀ ਗਿਆ ਮਰਿਆਦਾ ਕਮੇਟੀ ਕੋਲ, ਪਿੰਕੀ ਵਾਲਾ, ਖਹਿਰੇ ਵਾਲਾ। ਯਾਨੀ ਦੇਖੋ ਕਿ ਕਿੰਨੇ ਮਾਮਲੇ ਆ ਜਿਹੜੇ ਉਹ ਸਾਲ ਸਵਾ ਸਾਲ ਦੇ ਵਿੱਚ ਮਰਿਆਦਾ ਕਮੇਟੀ ਕੋਲ ਪਹੁੰਚੇ ਆ। ਤਾਂ ਇਹਦਾ ਮਤਲਬ ਇਹ ਆ ਕਿ ਇਹਨਾਂ ਦਾ ਆਪੋ ਵਿੱਚ ਦੀ ਇਤਫਾਕ ਆ ਜਿਹੜਾ ਉਹ ਕਿਤੇ ਨਾ ਕਿਤੇ ਗੜਬੜੀ ਵਾਲਾ। ਸੋ ਇਹ ਗੜਬੜੀ ਦਾ ਸ਼ਿਕਾਰ ਹੈ ਇਤਫਾਕ। ਤਾਂ ਜਦੋਂ ਇਹਨਾਂ ਦਾ ਆਪੋ ਵਿੱਚ ਦੀ ਇਤਫਾਕ ਹੀ ਹੈ ਨਹੀਂਗਾ, ਜਨਤਾ ਦੇ ਕੰਮ ਕੀ ਸਵਾਹ ਹੋਣਗੇ? ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜੇ ਜਨਤਕ ਨੁਮਾਇੰਦੇ ਆ ਤੇ ਅਫਸਰਸ਼ਾਹੀ, ਕਿਉਂਕਿ ਦੇਖੋ ਜਿਹੜੇ ਜਨਤਕ ਨੁਮਾਇੰਦੇ ਉਹਨਾਂ ਨੇ ਕਾਨੂੰਨ ਬਣਾਉਣੇ ਅਸੈਂਬਲੀ ਦੇ ਵਿੱਚ, ਲਾਗੂ ਕਿਹਨੇ ਕਰਨੇ? ਅਫਸਰਸ਼ਾਹੀ ਨੇ। ਤਾਂ ਜੇ ਦੋਵਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਖੱਪਾ ਇੱਕ ਖਾਈ ਆ, ਫਿਰ ਜਿਹੜੀ ਜਨਤਾ ਉਹਦਾ ਤੇ ਫਿਰ ਆਰਾਮ ਹੀ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਤਾਲਮੇਲ ਬਿਹਤਰ ਕੀਤਾ ਜਾਵੇ। ਪਰ ਤਾਲਮੇਲ ਹੈ ਜਿਹੜਾ ਉਹ ਇਹਨਾਂ ਦਾ ਤੇ ਛੱਡੋ, ਕਾਂਗਰਸ ਦਾ ਆਪਦਾ ਹੀ ਬਿਹਤਰ ਨਹੀਂ ਹੁੰਦਾ ਪਿਆ। ਕੱਲ ਵੀ ਇੱਥੇ ਮਾਨਸਾ ਦੇ ਵਿੱਚ ਜਦੋਂ ਇੱਕ ਪ੍ਰੋਗਰਾਮ ਸੀਗਾ ਇਹਨਾਂ ਦਾ, ਉੱਥੇ ਜਾਖੜ ਸਾਹਿਬ ਪਹੁੰਚੇ ਹੋਏ ਸਨ। ਉਸ ਪ੍ਰੋਗਰਾਮ ਦੇ ਵਿੱਚ ਇੱਕ ਬੀਬੀ ਨੇ ਕਾਂਗਰਸੀ ਇੱਕ ਅਹੁਦੇਦਾਰ ਦੀ ਪੱਗ ਲਾ ਦਿੱਤੀ ਤੇ ਇਹੋ ਜਿਹਾ ਬਕਾ ਬਕਿਆ ਕਿ ਕੋਈ ਬੰਦਾ ਇੱਜ਼ਤਦਾਰ ਤੇ ਸੁਣ ਕੇ ਵੀ ਪਸੀਨਾ ਲੈ ਆਉਂਦਾ ਮੱਥੇ ਤੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਲਮੇਲ ਤੇ ਆ ਕੇ ਖੜ ਜਾਂਦੀਆਂ ਕਿ ਤਾਲਮੇਲ ਜਿਹੜਾ ਉਹ ਨਾ ਤੇ ਸਿਰਫ ਸਰਕਾਰ ਦੇ ਅੰਦਰ ਆ, ਬਲਕਿ ਜਿਹੜਾ ਬਾਹਰ ਅਫਸਰਸ਼ਾਹੀ ਦੇ ਨਾਲ ਇੱਕ ਤਾਲਮੇਲ ਹੋਣਾ ਚਾਹੀਦਾ, ਨਾ ਹੀ ਬਾਹਰ ਨਜ਼ਰ ਆਉਂਦਾ। ਸੋ ਜ਼ਰੂਰਤ ਇਸੇ ਗੱਲ ਦੀ, ਚਾਹੇ ਪਾਰਟੀ ਕਿਸੇ ਦਾ ਵੀ ਨੁਮਾਇੰਦਾ ਹੋਵੇ, ਉਹਦਾ ਅਫਸਰਸ਼ਾਹੀ ਦੇ ਨਾਲ ਤਾਲਮੇਲ ਜਿਹੜਾ ਚੰਗਾ ਹੋਵੇ। ਪਰ ਕਿਤੇ ਕਾਣ ਉਧਰ ਹੋ ਜਾਂਦੀ ਆ, ਪਰ ਕਿਤੇ ਕਾਣ ਇੱਧਰ ਹੋ ਜਾਂਦੀ। ਇਸੇ ਕਰਕੇ ਕਾਣ ਦੇ ਵਿੱਚ ਨੁਕਸਾਨ ਹੋਣ ਡਿਆ।
ਜੀ ਜੀ। ਤੇ ਮਿੰਟੂ ਜੀ ਬੜਾ ਬੜਾ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।